ਦਸਤਾਰ ਬੰਨਣ ਵਾਲਿਆਂ ਨੂੰ ਕਈ ਵਾਰੀ ਆਪਣੀਆਂ ਜਾਨਾਂ ਵੀ ਦੇਣੀਆਂ ਪਈਆਂ 9/11 ਤੋਂ ਬਾਅਦ। ਉਸ ਤੋਂ ਪਹਿਲਾਂ ਵੀ ਜਦੋਂ 1979 ਦੇ ਵਿੱਚ ਇਰਾਨੀਅਨ ਰੈਵੋਲੂਸ਼ਨ ਆਇਆ ਸੀ, ਉੱਥੇ ਅਮਰੀਕਾ ਦੇ ਲੋਕਾਂ ਨੂੰ ਹੌਸਟੇਜ ਬਣਾ ਲਿਆ ਸੀ ਐਮਬੈਸੀ, ਉਦੋਂ ਵੀ ਸਿੱਖਾਂ ਤੇ ਕਾਫੀ ਨਸਲੀ ਹਮਲੇ ਹੋਏ ਸੀ। ਖਮੇਨੀ ਦੇ ਟਾਈਮ? ਹਾਂਜੀ, ਖਮੇਨੀ ਦੇ ਟਾਈਮ ਸਿੱਖਾਂ ਨੇ ਕਾਫੀ ਮੁਸ਼ਕਲਾਂ ਝੱਲੀਆਂ, ਕਿਉਂਕਿ ਉਹ ਅਸੀਂ ਦਸਤਾਰ ਬੰਨਣ ਕਰਕੇ ਸਾਨੂੰ ਉਹ ਕਨਫਿਊਜ਼ ਕਰਦੇ ਸੀ ਵੀ ਅਸੀਂ ਸ਼ਾਇਦ ਉਹਨਾਂ ਨਾਲ ਸਾਡਾ ਕੋਈ ਸੰਬੰਧ ਆ। ਤੇ ਉਸ ਤੋਂ ਬਾਅਦ ਜਦੋਂ 9/11 ਹੋਇਆ, ਉਦੋਂ ਤਾਂ ਆਪਾਂ ਨੂੰ ਸਭ ਨੂੰ ਪਤਾ ਵੀ ਕਈ ਸਾਡੇ ਭੈਣ ਭਰਾਵਾਂ ਦੀਆਂ ਜਾਨਾਂ ਵੀ ਗਈਆਂ, ਖਾਸ ਕਰਕੇ ਜਿਹੜੀ ਸੋਢੀ ਫੈਮਿਲੀ ਦੇ ਦੋ ਬਲਵੀਰ ਸੋਢੀ ਤੇ ਉਹਨਾਂ ਦੇ ਭਰਾ ਸੁਖਪਾਲ, ਦੋਨਾਂ ਦੀ 9/11 ਤੋਂ ਬਾਅਦ ਜਿਹੜੀ ਹੈਗੀ ਆ ਹੇਟ ਕ੍ਰਾਈਮਸ ਦੇ ਵਿੱਚ ਜ਼ਿੰਦਗੀ ਮੌਤ ਹੁੰਦੀ ਆ। ਤੇ ਹੋਰ ਵੀ ਬੜੇ ਕੇਸ ਨੇ ਜੀ, 100 ਦੇ ਹਜ਼ਾਰਾਂ ਦੇ ਹਿਸਾਬ ਨਾਲ ਕੇਸ ਨੇ ਜਿੱਥੇ ਕਿ ਲੋਕਾਂ ਨੂੰ ਕੁੱਟਿਆ ਮਾਰਿਆ ਗਿਆ, ਉਹਨਾਂ ਨੂੰ ਬੜਾ ਬੱਚੇ ਸਕੂਲਾਂ ਦੇ ਵਿੱਚ ਬੁਲਿੰਗ ਕੀਤੀ ਗਈ, ਬੜਾ ਕੁਝ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਨੇ ਸਾਨੂੰ ਇਹ ਬੜਾ ਪ੍ਰਭਾਵ ਕੀਤਾ ਕਿ ਸਾਨੂੰ ਆਪਣੀ ਸਟੋਰੀ ਐਜ਼ ਅ ਅਮਰੀਕਨ, ਵੀ ਅਸੀਂ ਕੋਈ, ਸਾਡੇ ਬਜ਼ੁਰਗ ਕੋਈ ਅਮਰੀਕਾ 'ਚ ਨਵੇਂ ਤਾਂ ਹੈ ਨਹੀਂ, ਜਿਹੜਾ ਅਮਰੀਕਾ ਦੇ ਵਿੱਚ ਤਰੱਕੀ ਦੇ ਵਿੱਚ, ਅਮਰੀਕਾ ਦੀ ਖੁਸ਼ਹਾਲੀ ਦੇ ਵਿੱਚ ਸਾਡੇ ਬਜ਼ੁਰਗਾਂ ਦਾ ਪਸੀਨਾ ਵੀ ਡੁੱਲਿਆ ਹੋਇਆ, ਤੇ ਸਾਨੂੰ ਆਪਣੀ ਸਟੋਰੀ ਐਜ਼ ਅ ਅਮਰੀਕਨ ਦੱਸਣ ਦੀ ਲੋੜ ਆ। ਸੋ ਇਸ ਕਰਕੇ ਅਸੀਂ ਕਈ ਵਰਡ ਵਿੱਚ ਅਮਰੀਕਨ ਜ਼ਰੂਰ ਯੂਜ਼ ਕਰਦੇ ਹਾਂ,